जी। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਨਿਊਯਾਰਕ ਦੇ ਸਬਵੇ ਸਟੇਸ਼ਨ ਦੇ ਵਿੱਚ ਕਾਲੇ ਮੂਲ ਦੇ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਆ ਉਸ ਨੂੰ ਆਖਰਕਾਰ ਕਹਿੰਦੇ ਆ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਆ ਜੇਮਸ ਫਰੈਂਕ ਜੇਮਸ ਨਾਮ ਦਾ ਇਹ ਜਿਹੜਾ ਬੰਦਾ ਆ ਇਹ ਕਹਿੰਦੇ ਆਮ ਸੜਕ ਤੇ ਤੁਰਿਆ ਫਿਰਦਾ ਸੀ। ਜ਼ੈਕ ਤਹਾਨ ਨਾਂ ਦਾ ਬੰਦਾ ਜਿਸ ਨੇ ਜੇਮਸ ਨੂੰ ਦੇਖਿਆ ਤੇ ਉਹਨੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਕਿਹਾ ਵੀ ਭਾਈ ਆ ਤਾਂ ਉਹੀ ਬੰਦਾ ਆ ਜਿਹਨੇ ਸਬਵੇ ਦੇ ਵਿੱਚ ਗੋਲੀਆਂ ਚਲਾਈਆਂ ਆ। ਤਾਂ ਫਿਰ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਦਬੋਚਿਆ। ਪਰ ਤੁਸੀਂ ਦੇਖੋ ਵੀ 33 ਗੋਲੀਆਂ ਚਲਾ ਕੇ 10 ਜਾਣਿਆਂ ਨੂੰ ਗੋਲੀਆਂ ਮਾਰ ਕੇ ਫੱਟੜ ਤੇ ਕੁੱਲ 29 ਜਾਣੇ ਜਿਹੜੇ ਜ਼ਖਮੀ ਹੋਏ ਇਸ ਪੂਰੇ ਭਜਦੜ ਦੇ ਵਿੱਚ ਗੋਲੀ ਕਾਂਡ 'ਚ ਉਹ ਆਮ ਹੀ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਤੁਰਿਆ ਫਿਰ ਰਿਹਾ ਸੀਗਾ। ਸੋ ਬਰੁਕਲਿਨ ਸਬਵੇ ਸ਼ੂਟਰ ਫਰੈਂਕ ਜੇਮਸ ਆ ਉਸ ਨੂੰ ਜ਼ੈਕ ਨਾਂ ਦੇ ਇਸ ਬੰਦੇ ਨੇ ਤੁਰਦੇ ਹੋਏ ਦੇਖਿਆ। ਪੁਲਿਸ ਨੂੰ ਇਤਲਾਹ ਦਿੱਤੀ ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਹਿੰਦੇ ਪਰ ਪਹਿਲੋਂ ਮੈਂ ਜਦੋਂ ਜਿਹੜੇ ਲੋਕ ਪਿੱਛੇ ਉਹਦੇ ਤੁਰੇ ਜਾਂਦੇ ਸੀ ਉਹਨਾਂ ਨੂੰ ਕਹਿ ਰਿਹਾ ਸੀ ਉਹ ਤੁਸੀਂ ਪਿੱਛੇ ਰਹੋ ਇਹ ਤਾਂ ਉਹੀ ਆ ਇਹਨੇ ਜਿਹੜਾ ਕੁਛ ਕੀਤਾ ਆ। ਪਰ ਨਿਊਯਾਰਕ ਦੇ ਵਿੱਚ ਸਭ ਨੂੰ ਪਤਾ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਦੀਆਂ ਗੱਲਾਂ ਤੇ ਬਹੁਤਾ ਗੌਰ ਨਹੀਂ ਕੀਤਾ, ਕਿਸੇ ਨੇ ਬਲੀਵ ਜਿਹੜਾ ਉਹ ਨਹੀਂ ਕੀਤਾ। ਪਰ ਇਸ ਨੇ ਬਾਰ-ਬਾਰ ਕਿਹਾ ਵੀ ਮੈਂ ਇਸ ਬੰਦੇ ਨੂੰ ਦੇਖਿਆ। ਫਿਰ ਉਹਨੇ ਪੁਲਿਸ ਤੁਰੀ ਹੋਈ ਜਾਂਦੀ ਉੱਥੇ ਦੇਖੀ ਤੇ ਇਸ ਬੰਦੇ ਦੇ ਕਹਿਣ ਦੇ ਉੱਤੇ ਪੁਲਿਸ ਨੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦੇ ਹੱਥੇ ਜਿਹੜੀ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਆ। ਮੈਨ ਹੰਟ ਚੱਲ ਰਿਹਾ ਸੀਗਾ ਪਰ ਦੇਖੋ ਹਰਜੋਤ ਸਿੰਘ ਜੀ ਇਹ ਆਰਾਮ ਦੇ ਨਾਲ ਸੜਕਾਂ ਦੇ ਉੱਤੇ ਤੁਰਿਆ ਫਿਰ ਰਿਹਾ ਸੀਗਾ। ਇਸ ਨੂੰ ਕੋਈ ਖੌਫ ਹੀ ਨਹੀਂ, ਇਸ ਨੂੰ ਕੋਈ ਡਰ ਹੀ ਨਹੀਂ ਸੀਗਾ। 62 ਸਾਲਾਂ ਦਾ ਫਰੈਂਕ ਜੇਮਸ ਆ ਉਸ ਨੂੰ ਆਖਰਕਾਰ ਕਹਿੰਦੇ ਅੱਜ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ। ਇਸ ਦੇ ਉੱਤੇ ਫੈਡਰਲ ਚਾਰਜਸ ਜਿਹੜੇ ਆ ਉਹ ਲੱਗ ਸਕਦੇ ਆ ਜਿਸ ਕਰਕੇ ਇਹ ਤਾਉਮਰ ਜੇਲ੍ਹ ਦੇ ਵਿੱਚ ਰਹਿ ਸਕਦਾ ਆ। जी। जी। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਨਿਊਯਾਰਕ ਦੇ ਸਬਵੇ ਸਟੇਸ਼ਨ ਦੇ ਵਿੱਚ ਕਾਲੇ ਮੂਲ ਦੇ ਜਿਸ ਬੰਦੇ ਨੇ ਗੋਲੀਆਂ ਚਲਾਈਆਂ ਆ ਉਸ ਨੂੰ ਆਖਰਕਾਰ ਕਹਿੰਦੇ ਆ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਆ ਜੇਮਸ ਫਰੈਂਕ ਜੇਮਸ ਨਾਮ ਦਾ ਇਹ ਜਿਹੜਾ ਬੰਦਾ ਆ ਇਹ ਕਹਿੰਦੇ ਆਮ ਸੜਕ ਤੇ ਤੁਰਿਆ ਫਿਰਦਾ ਸੀ। ਜ਼ੈਕ ਤਹਾਨ ਨਾਂ ਦਾ ਬੰਦਾ ਜਿਸ ਨੇ ਜੇਮਸ ਨੂੰ ਦੇਖਿਆ ਤੇ ਉਹਨੇ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਸ ਨੂੰ ਕਿਹਾ ਵੀ ਭਾਈ ਆ ਤਾਂ ਉਹੀ ਬੰਦਾ ਆ ਜਿਹਨੇ ਸਬਵੇ ਦੇ ਵਿੱਚ ਗੋਲੀਆਂ ਚਲਾਈਆਂ ਆ। ਤਾਂ ਫਿਰ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਦਬੋਚਿਆ। ਪਰ ਤੁਸੀਂ ਦੇਖੋ ਵੀ 33 ਗੋਲੀਆਂ ਚਲਾ ਕੇ 10 ਜਾਣਿਆਂ ਨੂੰ ਗੋਲੀਆਂ ਮਾਰ ਕੇ ਫੱਟੜ ਤੇ ਕੁੱਲ 29 ਜਾਣੇ ਜਿਹੜੇ ਜ਼ਖਮੀ ਹੋਏ ਇਸ ਪੂਰੇ ਭਜਦੜ ਦੇ ਵਿੱਚ ਗੋਲੀ ਕਾਂਡ 'ਚ ਉਹ ਆਮ ਹੀ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਤੁਰਿਆ ਫਿਰ ਰਿਹਾ ਸੀਗਾ। ਸੋ ਬਰੁਕਲਿਨ ਸਬਵੇ ਸ਼ੂਟਰ ਫਰੈਂਕ ਜੇਮਸ ਆ ਉਸ ਨੂੰ ਜ਼ੈਕ ਨਾਂ ਦੇ ਇਸ ਬੰਦੇ ਨੇ ਤੁਰਦੇ ਹੋਏ ਦੇਖਿਆ। ਪੁਲਿਸ ਨੂੰ ਇਤਲਾਹ ਦਿੱਤੀ ਤੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਹਿੰਦੇ ਪਰ ਪਹਿਲੋਂ ਮੈਂ ਜਦੋਂ ਜਿਹੜੇ ਲੋਕ ਪਿੱਛੇ ਉਹਦੇ ਤੁਰੇ ਜਾਂਦੇ ਸੀ ਉਹਨਾਂ ਨੂੰ ਕਹਿ ਰਿਹਾ ਸੀ ਉਹ ਤੁਸੀਂ ਪਿੱਛੇ ਰਹੋ ਇਹ ਤਾਂ ਉਹੀ ਆ ਇਹਨੇ ਜਿਹੜਾ ਕੁਛ ਕੀਤਾ ਆ। ਪਰ ਨਿਊਯਾਰਕ ਦੇ ਵਿੱਚ ਸਭ ਨੂੰ ਪਤਾ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਦੀਆਂ ਗੱਲਾਂ ਤੇ ਬਹੁਤਾ ਗੌਰ ਨਹੀਂ ਕੀਤਾ, ਕਿਸੇ ਨੇ ਬਲੀਵ ਜਿਹੜਾ ਉਹ ਨਹੀਂ ਕੀਤਾ। ਪਰ ਇਸ ਨੇ ਬਾਰ-ਬਾਰ ਕਿਹਾ ਵੀ ਮੈਂ ਇਸ ਬੰਦੇ ਨੂੰ ਦੇਖਿਆ। ਫਿਰ ਉਹਨੇ ਪੁਲਿਸ ਤੁਰੀ ਹੋਈ ਜਾਂਦੀ ਉੱਥੇ ਦੇਖੀ ਤੇ ਇਸ ਬੰਦੇ ਦੇ ਕਹਿਣ ਦੇ ਉੱਤੇ ਪੁਲਿਸ ਨੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦੇ ਹੱਥੇ ਜਿਹੜੀ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਆ। ਮੈਨ ਹੰਟ ਚੱਲ ਰਿਹਾ ਸੀਗਾ ਪਰ ਦੇਖੋ ਹਰਜੋਤ ਸਿੰਘ ਜੀ ਇਹ ਆਰਾਮ ਦੇ ਨਾਲ ਸੜਕਾਂ ਦੇ ਉੱਤੇ ਤੁਰਿਆ ਫਿਰ ਰਿਹਾ ਸੀਗਾ। ਇਸ ਨੂੰ ਕੋਈ ਖੌਫ ਹੀ ਨਹੀਂ, ਇਸ ਨੂੰ ਕੋਈ ਡਰ ਹੀ ਨਹੀਂ ਸੀਗਾ। 62 ਸਾਲਾਂ ਦਾ ਫਰੈਂਕ ਜੇਮਸ ਆ ਉਸ ਨੂੰ ਆਖਰਕਾਰ ਕਹਿੰਦੇ ਅੱਜ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ। ਇਸ ਦੇ ਉੱਤੇ ਫੈਡਰਲ ਚਾਰਜਸ ਜਿਹੜੇ ਆ ਉਹ ਲੱਗ ਸਕਦੇ ਆ ਜਿਸ ਕਰਕੇ ਇਹ ਤਾਉਮਰ ਜੇਲ੍ਹ ਦੇ ਵਿੱਚ ਰਹਿ ਸਕਦਾ ਆ। जी।